ਹਰਵਿੰਦਰ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਮੇਰਾ ਸਵਾਲ ਹੈਗਾ F4 ਕੈਟਾਗਰੀ ਬਾਰੇ ਆ ਜੀ। ਤੇ ਮੈਂ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਸੀ 2005 ਅਪ੍ਰੈਲ 'ਚ ਤੇ ਉਹਨਾਂ ਦੀ ਅਪਰੂਵਲ ਹੋਈ ਸੀਗੀ 2010 ਦੇ ਵਿੱਚ ਜੀ। ਤੇ ਡਾਕੂਮੈਂਟ ਜਿਹੜੇ ਕੰਪਲੀਟ ਹੋਏ ਸੀਗੇ 2019 ਦੇ ਵਿੱਚ ਹੋਏ ਸੀਗੇ ਜੀ ਤੇ ਉਹਨਾਂ ਦੀ ਵੀਜ਼ਾ ਇੰਟਰਵਿਊ ਆਈ ਸੀਗੀ 29 ਜੁਲਾਈ ਨੂੰ 2 ਦਿਨ ਪਹਿਲਾਂ ਦਾ 2 ਦਿਨ ਹੀ ਹੋਏ ਆ ਜੀ। ਉੱਥੇ ਉਹਨਾਂ ਦੇ 5 ਮੈਂਬਰ ਸੀਗੇ। ਮੇਰਾ ਬ੍ਰਦਰ ਸੀ, ਉਹਦੀ ਵਾਈਫ ਸੀ ਤੇ 3 ਬੱਚੇ ਸਨ, 2 ਬੇਟੀਆਂ ਸਨ ਤੇ 1 ਬੇਟਾ ਸੀਗਾ। ਤੇ ਜਿਹੜੇ 2 ਬੇਟੀਆਂ ਉਹਨਾਂ ਨੂੰ ਵੀਜ਼ਾ ਦੇ ਦਿੱਤਾ ਤੇ ਜਿਹੜਾ ਉਹਨਾਂ ਦਾ ਬੇਟਾ ਆ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ, ਉਹਨਾਂ ਨੇ ਰਿਫਿਊਜ਼ ਕਰਤਾ। ਉਹਦੀ ਏਜ ਹੈਗੀ ਆ 27 ਈਅਰਸ ਓਲਡ ਜੀ। ਤੇ ਉਹਦਾ ਆਪਾਂ ਕੁਝ ਕਰ ਸਕਦੇ ਹਾਂ? ਉਹਦੇ ਬਾਰੇ ਮੇਰਾ ਸਵਾਲ ਸੀਗਾ। ਆਪਾਂ ਕੋਈ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ? ਕਿਉਂਕਿ ਕੋਵਿਡ ਕਰਕੇ ਡਿਲੇ ਹੋ ਗਿਆ 2-3 ਸਾਲ। ਉਹਨਾਂ ਦੀ 2019 ਦੇ ਵਿੱਚ ਹੋ ਗਈ ਸੀਗੀ, ਡਾਕੂਮੈਂਟ ਕੰਪਲੀਟ ਹੋ ਗਏ ਸੀਗੇ ਤੇ 2019 ਤੋਂ ਲੈ ਕੇ 3 ਸਾਲ ਡਿਲੇ ਜਿਹੜਾ ਹੈਗਾ ਆ ਉਹ ਕੋਵਿਡ ਕਰਕੇ ਹੋ ਗਿਆ। ਤੇ ਆਪਾਂ ਉਹਨਾਂ ਨੂੰ ਕੋਈ ਅਪੀਲ ਵਗੈਰਾ ਕਰ ਸਕਦੇ ਹਾਂ? ਉਹਦੇ ਬਾਰੇ ਮੇਰਾ ਸਵਾਲ ਸੀਗਾ ਜੀ। ਜੇ ਕੋਵਿਡ ਨਾ ਹੁੰਦਾ ਫਿਰ ਬਣ ਜਾਣੀ ਸੀ ਗੱਲ? ਨਹੀਂ, ਮੈਂ ਤਾਂ ਵੈਸੇ ਤਾਂ ਪੁੱਛਣਾ ਚਾਹੁੰਦਾ ਕੁਝ ਕਰ ਸਕਦੇ ਵਗੈਰਾ। ਜਦੋਂ ਇਹਦਾ ਰੂਲ ਇਹ ਆ ਕਿ ਜਦੋਂ ਵੀਜ਼ਾ ਡੇਟ ਕਰੰਟ ਹੋਈ, ਭਾਵੇਂ ਕੋਵਿਡ ਦੇ ਵਿੱਚ ਹੋਈ ਆ, ਭਾਵੇਂ ਹੁਣ ਹੋਈ ਆ, ਭਾਵੇਂ ਜਦੋਂ ਵੀ ਹੋਈ ਸੀ, ਮੰਨ ਲਓ ਕਿ 2020 ਚ ਮੰਨ ਲਓ ਕਿ ਵੀਜ਼ਾ ਨੰਬਰ ਉਹਨਾਂ ਦਾ ਕਰੰਟ ਹੋ ਗਿਆ ਸੀਗਾ, ਇਹ ਤੁਹਾਨੂੰ ਪਤਾ ਲੱਗਦਾ ਵੀਜ਼ਾ ਬੁਲੇਟਿਨ ਦੇ ਉੱਤੋਂ ਦੀ ਕਿ ਕਦੋਂ ਕਰੰਟ ਹੋਇਆ ਹੈ ਨਾ। ਤੇ ਜਦੋਂ ਉਹ ਵੀਜ਼ਾ ਕਰੰਟ ਹੋਇਆ ਉਦੋਂ ਉਹਦੀ ਏਜ ਕਿੰਨੀ ਸੀ? ਮੰਨ ਲਓ ਕਿ ਜੇ ਉਹਦੀ ਏਜ ਉਦੋਂ 25 ਸਾਲ ਸੀਗੀ, ਫਿਰ ਤੁਸੀਂ ਦੇਖਣਾ ਕਿ ਜਿਹੜਾ 130 ਸੀਗਾ ਉਹ ਕਿੰਨੇ ਸਾਲ ਪੈਂਡਿੰਗ ਸੀਗਾ। ਜੇ ਉਹ 130 ਤੁਹਾਡਾ 5 ਸਾਲ ਪੈਂਡਿੰਗ ਸੀਗਾ ਤਾਂ 25 ਚੋਂ 5 ਮਾਈਨਸ ਹੋ ਜਾਣੇ ਜਦੋਂ ਵੀ ਉਹਦੀ ਏਜ ਵੀਜ਼ਾ ਕਰੰਟ ਹੋਣ ਤੇ ਉਹਦੀ ਏਜ ਕਿੰਨੀ ਸੀਗੀ। ਸੋ ਕਹਿਣ ਦਾ ਮਤਲਬ ਇਹਦਾ ਹੈਗਾ ਕਿ ਜਿਹੜਾ 130 ਜੇ ਤੁਹਾਡਾ 6 ਸਾਲ 7 ਸਾਲ ਪੈਂਡਿੰਗ ਸੀਗਾ ਤਾਂ ਉਹ ਬੱਚਾ ਏਜ ਆਊਟ ਨਹੀਂ ਹੋਊਗਾ। ਪਰ ਜੋ ਤੁਸੀਂ ਦੱਸ ਰਹੇ 27 ਸਾਲ, ਮੇਰੇ ਹਿਸਾਬ ਨਾਲ ਮੇ ਵੀ ਕਿ ਉਹ ਏਜ ਆਊਟ ਹੋ ਗਿਆ। ਸੋ ਤੁਸੀਂ ਹੁਣ ਇਹ ਆਪਣੀ ਕੈਲਕੂਲੇਸ਼ਨ ਕਰੋ ਕਿ I-130 ਕਿੰਨੀ ਦੇਰ ਪੈਂਡਿੰਗ ਸੀਗਾ, ਕਿੰਨੇ ਚਿਰ ਪੈਂਡਿੰਗ ਸੀਗਾ ਜੀ। ਉਨੀ ਕਰੰਟ ਜਦੋਂ ਡੇਟ ਹੋਈ ਸੀ ਉਦੋਂ ਫਿਰ ਉਹ ਚੋਂ ਮਾਈਨਸ ਕਰ ਦਿਓ। ਆਪਣੇ ਨਾਲ ਜੁੜੇ ਨੇ ਬੰਟੂ ਜੀ ਗੱਲ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਵਾਜ਼ ਸੁਣ ਰਹੇ ਹੋ ਜੀ? ਹਾਂ, ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤਰਕੈਨਾ ਸਾਹਿਬ ਬਹੁਤ ਵੱਡੇ ਫੈਨ ਹੈ ਜੀ ਤੁਹਾਡੇ, ਔਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਦੋਨਾਂ ਭਰਾਵਾਂ ਦਾ, ਜਿਹੜਾ ਅਪਡੇਟ ਸਾਨੂੰ ਨਵੀਆਂ ਦਿੰਦੇ ਰਹਿੰਦੇ ਹੋ ਤੁਸੀਂ ਲੇਟੈਸਟ। ਧੰਨਵਾਦ ਜੀ। ਹਾਂ, ਤਰਕੈਨਾ ਸਾਹਿਬ, ਮੇਰੀ ਮਿਸਿਸ 2014 ਤੋਂ ਇੱਥੇ ਹੈ। 1 ਸਾਲ ਬਾਅਦ ਉਹਨੇ ਅਪਲਾਈ ਕੀਤਾ ਸੀ ਔਰ 24 ਜੂਨ ਨੂੰ ਉਹਦਾ ਮਤਲਬ ਇੰਟਰਵਿਊ ਸੀ ਇੰਡੀਵਿਜੂਅਲ ਜੀ। ਤੇ ਉਹਦੇ 'ਚ ਬਹਿਸ ਹੋਈ ਸੀਗੀ। ਉਹਦੇ 'ਚ ਪਹਿਲਾਂ ਤਾਂ ਉਹਨਾਂ ਨੇ ਵਕੀਲ ਨੇ ਸਰਕਾਰੀ ਨੇ 1 ਸਾਲ ਦਾ ਕੁਐਸਚਨ ਕੀਤਾ ਕਿ 1 ਸਾਲ ਬਾਅਦ ਅਪਲਾਈ ਕੀਤਾ। ਉਹ ਜੱਜ ਨੇ ਖਾਰਿਜ ਕਰਤਾ, ਕਹਿੰਦੀ ਇਹ ਮੈਟਰ ਨਹੀਂ ਕਰਦਾ, ਕਿਉਂਕਿ ਅਸੀਂ ਪਹਿਲਾਂ ਵੀ 1-2 ਕੇਸ ਇਹੋ ਜਿਹੇ ਪਹਿਲਾਂ ਵੀ ਆਪਾਂ ਗ੍ਰਾਂਟ ਕੀਤੇ ਹੈ ਜੀ। ਤੇ ਸੈਕਿੰਡ ਉਹਨਾਂ ਨੇ ਕਿਹਾ ਸੀਗਾ ਜੀ ਮਤਲਬ ਤੁਸੀਂ ਨਾਗਾਲੈਂਡ ਕਿਉਂ ਨਹੀਂ ਮਤਲਬ ਮੂਵ ਹੋ ਜਾਂਦੇ। ਰਿਲੀਜਨ ਦਾ ਕੇਸ ਸੀਗਾ ਜੀ, ਰੀਲੋਕੇਸ਼ਨ ਦਾ ਸੀਗਾ ਤੇ ਇੱਥੋਂ ਹਾਂਜੀ ਇੱਥੇ ਮਤਲਬ ਕਾਫੀ ਉਹਨਾਂ ਤੇ ਅਤਿਆਚਾਰ ਹੋਇਆ ਸੀ ਔਰ ਵਾਕਈ ਰੀਅਲੀ ਉਹ ਮਤਲਬ ਕ੍ਰਿਸਚੀਅਨ ਧਰਮ ਅਪਣਾਇਆ ਹੋਇਆ ਉਹਨਾਂ ਨੇ। G24 ਉਹਨਾਂ ਦਾ ਜਿਹੜਾ ਉਹ ਇੱਥੋਂ ਦੀ ਚਰਚ ਨੇ ਭਰਿਆ ਸੀ ਜੀ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦਾ ਪੁੱਛਿਆ, ਛੋਟੇ ਬੱਚੇ ਛੱਡ ਕੇ ਗਈ ਸੀ ਉਹ, 5 ਸਾਲ ਦਾ ਬੱਚਾ, ਇੱਕ 11 ਸਾਲ ਦਾ ਬੱਚਾ, ਤੇ ਉਹ ਕਾਫੀ ਰੋਈ ਤੇ ਜੱਜ ਸਾਹਿਬ ਨੇ ਵੀ 2-3 ਵਾਰ ਉਹਨੂੰ ਪਾਣੀ ਵੀ ਪਿਲਾਇਆ। ਤੇ ਵੈਸੇ ਉਹਨੇ ਮਤਲਬ ਸਰਕਾਰੀ ਵਕੀਲ ਨੂੰ ਵੀ ਕਾਫੀ ਕਿਹਾ ਵੀ ਦੈਟਸ ਇਨਫ, ਬਹੁਤ ਹੋ ਗਿਆ। ਉਹਨੇ ਫਿਰ ਕਿਹਾ ਆਈ ਹੈਵ ਮੋਰ ਕੁਐਸਚਨਸ, ਉਹਨੇ ਕਿਹਾ ਨਹੀਂ, ਨੋ ਮੋਰ ਕੁਐਸਚਨ। ਤੇ ਲਾਸਟ ਤੇ ਫਿਰ ਉਹਨੇ ਮਤਲਬ ਇਹ ਕਿਹਾ, ਕਹਿੰਦੀ ਵੀ ਅੱਜ ਇਹਨੇ ਮੈਨੂੰ ਮਤਲਬ ਕਾਫੀ ਪਰੇਸ਼ਾਨ ਜਿਹਾ ਕੀਤਾ ਤੇ ਸੋ ਇਸ ਕਰਕੇ ਕਹਿੰਦੀ ਤੇ ਤੁਹਾਡਾ ਜਿਹੜਾ ਡਿਸੀਜ਼ਨ ਹੈ ਉਹ ਮੈਂ ਨੈਕਸਟ ਡੇਟ ਤੇ ਦੇਵਾਂਗੀ। ਤੇ ਤੁਹਾਨੂੰ ਕੀ ਲੱਗਦਾ ਜੀ? ਜੀ ਦੇਖੋ, 2 ਚੀਜ਼ਾਂ ਇਹਦੇ ਵਿੱਚ। ਅਜੇ ਸਾਲ ਤੋਂ ਬਾਅਦ ਉਹਨੇ ਫਾਈਲ ਕੀਤਾ ਸੀਗਾ ਕੇਸ, ਹੈ ਨਾ, ਸਾਲ ਤੋਂ ਬਾਅਦ ਫਾਈਲ ਕੀਤਾ ਤਾਂ ਜਿਹੜਾ ਸਰਕਾਰੀ ਵਕੀਲ ਆ ਉਹ ਸਾਲ ਤੋਂ ਬਾਅਦ ਜਿਹੜੀ ਸਾਲ ਵਾਲੀ ਡੈਡਲਾਈਨ ਆ ਨਾ ਉਹਨੂੰ ਤੁਹਾਨੂੰ ਨਿਬੇੜਨਾ ਪੈਂਦਾ। ਕਹਿਣ ਦਾ ਮਤਲਬ ਹੈ ਕਿ ਉੱਤੋਂ ਐਗਜ਼ੈਂਪਸ਼ਨ ਲੈਣੀ ਚਾਹੀਦੀ ਕਿ ਜੱਜ ਜਾਂ ਸਰਕਾਰੀ ਵਕੀਲ ਐਗਰੀ ਕਰ ਜਾਣ ਕਿ 1 ਈਅਰ ਡੈਡਲਾਈਨ ਵੇਵ ਕਰਨੀ ਆ। ਕਿਉਂ ਕਰਨੀ ਹੈ? ਕਿਉਂਕਿ 1 ਈਅਰ ਦਾ ਚੱਕਰ ਇਹ ਪੈ ਜਾਂਦਾ ਕਿ ਜੇ ਤੁਹਾਡਾ ਕੇਸ ਪਾਸ ਵੀ ਹੋ ਗਿਆ ਤਾਂ ਗ੍ਰੀਨ ਕਾਰਡ ਨਹੀਂ ਮਿਲਦਾ, ਵਿਦਹੋਲਡਿੰਗ ਆਫ ਰਿਮੂਵਲ ਮਿਲਦੀ, ਰਹਿ ਸਕਦੇ, ਕੰਮ ਕਰ ਸਕਦੇ ਆ। ਸੋ 1 ਈਅਰ ਜਿਹੜੀ ਡੈਡਲਾਈਨ ਆ ਉਹ ਜ਼ਰੂਰੀ ਆ। ਸੋ ਕਈ ਵਾਰੀ ਮੈਨੂੰ ਨਹੀਂ ਪਤਾ ਹੁਣ ਵਕੀਲ ਤੁਹਾਡਾ ਕੌਣ ਆ ਕਿੱਦਾਂ। ਸੋ ਇਹ ਹੈ ਕਿ ਆਰਗੂਮੈਂਟ ਜੱਜ ਦੇ ਮੂਹਰੇ ਜੇ ਨਹੀਂ ਪ੍ਰੈਜ਼ੈਂਟ ਕੀਤੀ ਤਾਂ ਵਕੀਲ ਨੂੰ ਕਹਿ ਕੇ ਪ੍ਰੈਜ਼ੈਂਟ ਜ਼ਰੂਰ ਕਰਾਓ। ਕਿਉਂਕਿ ਹੋਣਾ ਕੀ ਆ, ਜੇ ਸਰਕਾਰੀ ਵਕੀਲ ਬਾਅਦ 'ਚ ਨਹੀਂ ਐਗਰੀ ਕੀਤਾ ਜੱਜ ਦੇ ਨਾਲ ਕਿ ਨਹੀਂ ਮੈਂ ਅੱਗੇ ਅਪੀਲ ਕਰਨੀ ਹੈ ਇਸ ਚੀਜ਼ ਦੀ, ਸੋ ਜੱਜ ਦਾ ਫੈਸਲਾ ਜਿਹੜਾ ਚੇਂਜ ਵੀ ਹੋ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ 1 ਈਅਰ ਡੈਡਲਾਈਨ ਆ, ਜੇ ਜੱਜ ਨੇ ਕਿਹਾ ਕਿ ਮੈਂ ਸਰਕਾਰੀ ਵਕੀਲ ਦੀ ਗੱਲ ਨਹੀਂ ਸੁਣਨੀ ਜਾਂ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰਨਾ ਜਾਂ ਰਿਟਨ ਡਿਸੀਜਨ ਨਹੀਂ ਦੇਣਾ ਤਾਂ
ਸਰਕਾਰੀ ਵਕੀਲ ਅੱਗੇ ਉਹਨੂੰ ਅਪੀਲ ਕਰ ਸਕਦਾ। ਸੋ ਹੁਣ ਇਹਦੇ ਵਿੱਚ ਏਦਾਂ ਵੀ ਹੋ ਸਕਦਾ ਕਿ ਜਿਹੜੀ ਜੱਜ ਆ ਉਹ ਬੜੀ ਸਿੰਪਥੈਟਿਕ ਆ ਤੁਹਾਡੀ ਵਾਈਫ ਨਾਲ, ਤੇ ਹੋ ਸਕਦਾ ਜੱਜ ਕਵੇ ਕਿ ਮੈਂ ਪੂਰਾ ਲਿਖਤ ਪੜ੍ਹ ਕੇ ਇਦਾਂ ਦਾ ਫੈਸਲਾ ਦਊਂਗੀ ਜਿਹਨੂੰ ਅਪੀਲ ਕਰਨਾ ਥੋੜਾ ਜਿਹਾ ਔਖਾ ਹੈ, ਕਿ ਜਿਹੜੀ ਅਪੀਲ ਇਹਦੀ ਟਿਕ ਜਾਵੇ, ਹਨਾ। ਸੋ ਮੇਰੇ ਹਿਸਾਬ ਨਾਲ ਇਹ ਅਪਰੂਵ ਵੀ ਕਰ ਸਕਦੀ ਹੈ ਜੱਜ, ਤੇ ਮੇਰੇ ਹਿਸਾਬ ਨਾਲ ਇਹ ਵਿਦ ਹੋਲਡਿੰਗ ਆਫ ਰਿਮੂਵਲ ਵੀ ਗ੍ਰਾਂਟ ਕਰ ਸਕਦੀ ਆ। ਤੁਸੀਂ ਆਪਣੇ ਵਕੀਲ ਨਾਲ ਜਾ ਕੇ ਇਹ ਗੱਲ ਕਰੋ ਕਿ ਉਹਨੂੰ ਪੁੱਛ ਲਓ ਕਿ ਜੇ ਤਾਂ ਰੈਕਰਡ ਅਜੇ ਓਪਨ ਹੈਗਾ ਤੇ ਉਹਨੂੰ ਕਹਿ ਤੂੰ ਭਾਵੇਂ ਵੱਧ ਪੈਸੇ ਲੈ ਲੈ, ਥੋੜਾ ਜਿਹਾ ਕਹਿ ਮੇਰੀ 1 ਈਅਰ ਡੈਡਲਾਈਨ ਤੇ ਆਰਗੂਮੈਂਟ ਜ਼ਰੂਰ ਪੇਸ਼ ਕਰ ਦੇਂ, ਕਿਉਂਕਿ ਜੇ ਆਰਗੂਮੈਂਟ ਪੇਸ਼ ਨਹੀਂ ਹੋਈ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਤੁਸੀਂ ਉਹ ਦੁਬਾਰਾ ਨਵੇਂ ਸਿਰੇ ਨਹੀਂ ਸਬਮਿਟ ਕਰ ਸਕਦੇ। ਸੋ ਜਿਹੜੀ ਆਰਗੂਮੈਂਟ ਜਿੱਤੇ ਬਹਿਸ ਚੱਲਣੀ ਆ ਉਹ ਹੁਣੇ ਹੀ ਚੱਲਣੀ ਆ। ਸੋ ਇਹ ਚੀਜ਼ ਕੀ ਸਰਕਾਰ ਕੀ ਜੱਜ ਨੇ ਕਹਿਤਾ ਕਿ ਨਹੀਂ ਇਸ ਤੇ ਇਹ ਮੁੱਦਾ ਨਹੀਂ ਹੈਗਾ, ਉਹਦਾ ਜੱਜ ਦੇ ਕੋਲ ਵੀ ਇੰਨੀ ਪਾਵਰ ਨਹੀਂ ਹੈਗੀ, ਕਿਉਂਕਿ ਜਿਹੜਾ ਸਿਸਟਮ ਆ ਉਹ ਕਿਤਾਬ ਦੇ ਹਿਸਾਬ ਨਾਲ ਚੱਲਣਾ। ਸੋ ਕਿਤਾਬ ਇਹ ਕਹਿੰਦੀ ਹੈ ਕਿ ਜੇ ਸਾਲ ਦੇ ਅੰਦਰ ਕੇਸ ਨਹੀਂ ਲਾਇਆ ਤਾਂ ਵਿਦ ਹੋਲਡਿੰਗ ਆਫ ਰਿਮੂਵਲ ਦਿਓ, ਇਹਨੂੰ ਗ੍ਰੀਨ ਕਾਰਡ ਨਾ ਦਿਓ। ਜੀ ਸੋ ਇਹ ਮੇਕ ਸ਼ੋਰ ਕਰ ਲਓ ਜੀ, ਆਪਣੇ ਵਕੀਲ ਦੇ ਨਾਲ ਕਰ ਲਿਓ ਜੀ ਉਹ ਗੱਲ। ਕਿਰਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਕਿ ਮੇਰੇ ਹਸਬੈਂਡ ਦੀ ਪਹਿਲਾਂ ਸਾਨੂੰ ਕੋਵਿਡ ਤੋਂ ਪਹਿਲਾਂ 3 ਵਾਰੀ ਫਾਈਨਲ ਹੀਅਰਿੰਗ ਮਿਲੀ ਸੀਗੀ, ਲੇਕਿਨ ਫਿਰ ਉਹ ਕੈਂਸਲ ਹੁੰਦੀਆਂ ਗਈਆਂ। ਹੁਣ ਸਾਨੂੰ ਦੂਜੀ ਮਾਸਟਰ ਹੀਅਰਿੰਗ ਮਿਲੀ ਆ, ਲੇਕਿਨ ਸਾਡਾ ਵਕੀਲ ਕਹਿੰਦਾ ਆ ਕਿ ਤੁਸੀਂ ਨਹੀਂ ਜਾਣਾ ਉਹਦੇ ਉੱਤੇ ਤਰੀਕ ਤੇ। ਮੈਨੂੰ ਸੈਂਟਾ ਐਨਾ ਨਹੀਂ ਹੈਗਾ ਕੇਸ ਤੁਹਾਡਾ? ਹਾਂਜੀ, ਸੈਂਟਾ ਐਨਾ। ਹਾਂਜੀ। ਅੱਛਾ, ਮੈਂ ਮਾੜੀ ਖਬਰ ਆ ਤੁਹਾਡੇ ਲਈ। ਸੋ ਇਦਾਂ ਕਿ ਜਿਹੜਾ ਸੈਂਟਾ ਐਨਾ ਨਾ, ਤੇ ਉੱਥੇ ਕੀ ਹੋ ਰਿਹਾ ਕਿ ਜਿਹਨਾਂ ਦੀ ਇੰਡੀਵਿਜੂਅਲ ਹਾਂ ਪੀਡੀ ਦੇਣ ਦੇ ਕਰਕੇ ਉਹਨਾਂ ਨੇ ਤੁਹਾਡੀ ਮਾਸਟਰ ਪਾਈ ਹੈ, ਨਹੀਂ ਤਾਂ ਹੋਰ ਮਾਸਟਰ ਦਾ ਕੋਈ ਮਕਸਦ ਨਹੀਂ ਹੈਗਾ। ਸੋ ਇਹ ਤੁਸੀਂ ਤਿਆਰ ਹੋ ਕੇ ਜਾਇਓ ਤਾਂ ਉਹਨਾਂ ਨੂੰ ਜਾ ਕੇ ਤੁਹਾਡੀ ਆਹੀ ਆਰਗੂਮੈਂਟ ਕਰਨੀ ਹੈ ਕਿ ਪੀਡੀ ਕਿਉਂ ਨਾ ਦਿੱਤਾ ਜਾਵੇ। ਸੋ ਉਹਦੇ ਰੀਜ਼ਨ ਆਪਣੇ ਸਾਰੇ ਜਿਹੜੇ ਆ ਤਿਆਰ ਕਰਕੇ ਜਾਇਓ, ਨਹੀਂ ਤਾਂ ਉਹਨਾਂ ਨੇ ਪੀਡੀ ਦੇ ਦੇਣੀ ਆ। ਤੇ ਜੇ ਪੀਡੀ ਦੇ ਦਿੱਤੀ ਤੇ ਠੀਕ ਆ, ਕੋਈ ਏਦਾਂ ਨਹੀਂ ਕਿ ਦੁਨੀਆ ਖਤਮ ਹੋ ਜਾਂਦੀ ਹੈ। ਤੁਹਾਨੂੰ ਅਸਾਲਮ ਆਫਿਸ ਮੂਹਰੇ ਜਾ ਕੇ ਦੁਬਾਰਾ ਨਵੇਂ ਸਿਰੋਂ ਜਿਹੜਾ ਕੇਸ ਕਰਨਾ ਪੈਣਾ, ਤੁਹਾਡਾ ਟਾਈਮ ਖਰਾਬ ਹੋ ਜਾਣਾ ਜਿੰਨੇ ਵੀ ਸਾਲ ਤੁਸੀਂ ਸਿਸਟਮ 'ਚ ਸੀ। ਜੀ ਜੀ ਸੋ ਆਰਗੂਮੈਂਟ ਤਾਂ ਹੁਣ ਚਲੋ ਜੀ ਜਿਹੜੇ ਵਕੀਲ ਆ ਉਹਦੇ ਨਾਲ ਮਿਲ ਕੇ ਤੁਹਾਨੂੰ ਕਰਨਾ ਪੈਣਾ, ਬਾਕੀ ਜੱਜ ਵੀ ਸੁਣਨ ਵਾਲਾ ਹੋਵੇ ਤਾਂ ਫਿਰ ਹੀ ਆਰਗੂਮੈਂਟ ਉਹ ਸੁਣੂਗਾ, ਨਹੀਂ ਤਾਂ ਠਾਹ ਕਹਿੰਦੇ ਸਹੀਆਂ ਜਿਹੜੀਆਂ ਉਹ ਮਾਰੀ ਜਾ ਰਹੇ ਪੀਡੀ ਦੀਆਂ। ਕੁਲਜੀਤ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਮੈਂ ਚੀਜ਼ ਐਡ ਕਰ ਦਿੰਦਾ ਪਹਿਲਾਂ, ਇੱਕ ਸੈਕਿੰਡ ਦਿਓ। ਜਿਹੜਾ ਪੀਡੀ ਵਾਲਾ ਸੀਗਾ ਨਾ, ਤੇ ਇਹ ਦੇਖ ਲਿਓ ਕਿ ਕਈ ਵਾਰੀ ਨਾ ਵਕੀਲ ਵੀ ਜਿਹੜੇ ਹੈਗੇ ਆ ਉਹ ਜਾਣ ਕੇ ਕਲਾਇੰਟ ਨੂੰ ਆਪਣੇ ਪੀਡੀ ਲੈ ਲੈਂਦੇ ਆ। ਕਈ ਜਿਹੜੇ ਪੁਰਾਣੇ ਵਕੀਲ ਆ ਉਹ ਜਿੱਦਾਂ ਆਪਣੀ ਪ੍ਰੈਕਟਿਸ ਹੁਣ ਛੱਡਣਾ ਚਾਹੁੰਦੇ ਆ, ਵਾਈਂਡ ਅਪ ਕਰਨਾ ਚਾਹੁੰਦੇ ਆ। ਸੋ ਇਦਾਂ ਦੀਆਂ ਵੀ ਖਬਰਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਆਈਆਂ ਕਿ ਕਈ ਵਾਰੀ ਵਕੀਲ ਜਾਣ ਕੇ ਜਿੱਦਾਂ ਉਹਨੂੰ ਕਹਿ ਦਿੰਦੇ ਆ ਕਿ ਪੀਡੀ ਦੇ ਦਿਓ ਮੇਰੇ ਕਲਾਇੰਟ ਨੂੰ, ਇਹ ਪੀਡੀ ਲੈਣ 'ਚ ਹੋਆ। ਸੋ ਇਦਾਂ ਆ ਕਿ ਉੱਥੇ ਜੱਜ ਨੂੰ ਕਹਿ ਦੇਣਾ ਤੁਸੀਂ ਕਿ ਮੈਂ ਨਹੀਂ ਕਦੀ ਵੀ ਇਦਾਂ ਕਿਹਾ ਸੀਗਾ, ਮੈਂ ਆਪਣਾ ਕੇਸ ਜਿਹੜਾ ਲੜਨਾ ਚਾਹੁੰਦਾ ਵਾ। ਆਹ ਚੀਜ਼ ਨਾ ਹੋਵੇ ਕਿ ਵਕੀਲ ਤੁਹਾਡੇ ਨੇ ਆਪ ਹੀ ਰਿਕੁਐਸਟ ਕੀਤੀ ਹੋਵੇ। ਸੋ ਉਹ ਚੀਜ਼ ਆਪਣੀ ਜਿਹੜੀ ਕਲੀਅਰ ਕਰ ਲਿਓ। ਇਦਾਂ ਵੀ ਬੜਾ ਜ਼ਿਆਦਾ ਧੱਕਾ ਹੋ ਰਿਹਾ। ਸੋ ਦੂਜੀ ਇਦਾਂ ਕਈਆਂ ਤੋਂ ਫਿਰ ਖੜੇ ਪੈਰ ਕਹਿ ਦਿੰਦੇ ਕਿ ਅਪੀਲ ਕਰਨੀ ਜਾਂ ਉਹ ਕਰਨਾ। ਸੋ ਜੇ ਤੁਹਾਨੂੰ ਪੀਡੀ ਪੂਡੀ ਮਿਲਦੀ ਆ ਤਾਂ ਤੁਸੀਂ ਫਿਰ ਵਕੀਲ ਨੂੰ ਇਹੀ ਕਹਿਣਾ ਕਿ ਅੱਛਾ ਮੈਂ ਤੈਨੂੰ ਸੋਚ ਕੇ ਫਿਰ ਜਿਹੜਾ ਦੱਸਦਾ। ਜੀ ਕੁਲਜੀਤ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਇੱਕ ਕੁਐਸਚਨ ਹੈਗਾ ਕਿ ਸਾਡਾ ਸੈਲਮ ਗ੍ਰਾਂਟ ਹੋਇਆ ਲਾਸਟ 2 ਮੰਥ, ਤੇ ਮੇਰੇ ਬ੍ਰਦਰ ਦਾ ਬੇਟਾ ਆਣਾ ਹੈ, ਅੰਡਰ ਏਜ ਹੈਗਾ, ਬਟ ਮੇਰੇ ਬ੍ਰਦਰ ਦੇ ਤੇ ਮੇਰੇ ਏਜ ਵਿੱਚ ਕੇਵਲ 7 ਮੰਥ ਦਾ ਗੈਪ ਹੈਗਾ। ਮੇਰਾ ਰੀਅਲ ਬ੍ਰਦਰ ਹੈ। ਤੇ ਜਦੋਂ ਜੀ ਉਹਨਾਂ ਨੇ ਪੁੱਛਿਆ ਉੱਥੇ ਵੀ ਮੈਂ ਉਹਨੂੰ ਜਿੱਦਾਂ ਬਾਹਰ ਕਢਾਉਣਾ ਹੈ ਕੈਂਪ ਤੋਂ, ਤੇ ਫਿਰ ਵੀਰ ਜੀ ਉਹ ਏਦਾਂ ਮੰਨ ਲਓਗੇ? ਜਾਂ ਮੇਰਾ ਰੀਅਲ ਬ੍ਰਦਰ ਦਾ ਬੇਟਾ ਹੈਗਾ। ਤੁਹਾਡੇ ਰੀਅਲ ਬ੍ਰਦਰ ਦਾ ਬੇਟਾ 7 ਮੰਥ ਦਾ ਗੈਪ ਕਿਹਦੇ ਵਿੱਚ ਹੈਗਾ, ਏਜ ਦੇ ਵਿੱਚ? ਇਹਨਾਂ ਦੇ ਤੇ ਇਹਨਾਂ ਦੇ ਭਰਾ 'ਚ। ਮੇਰੇ ਬ੍ਰਦਰ ਤੇ ਮੇਰੀ ਏਜ ਵਿੱਚ। ਅੱਛਾ ਠੀਕ ਆ, ਅੱਛਾ ਠੀਕ ਹੈ। ਸੋ ਪਹਿਲੀ ਗੱਲ ਤਾਂ ਇਦਾਂ ਕਿ ਜਿਹੜਾ ਕੈਂਪ ਤੋਂ ਤੁਹਾਡਾ ਕਢਾਉਣ ਵਾਲਾ ਸਵਾਲ ਆ, ਉਹਦੀ ਕੋਈ ਪਹਿਲੀ ਗੱਲ ਤਾਂ ਇਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਰਿਸ਼ਤੇਦਾਰ ਹੋਣਾ ਚਾਹੀਦਾ। ਸੋ ਇਦਾਂ ਦਾ ਕੋਈ ਰੂਲ ਨਹੀਂ ਹੈ। ਸੋ ਇੱਕ ਗਰੰਟਰ ਚਾਹੀਦਾ ਤੇ ਇੱਕ ਨੇ ਜਿਹੜਾ ਪੈਸੇ ਦੇਵੇ। ਸੋ ਉਹਦੇ ਵਿੱਚ ਕੋਈ ਇਦਾਂ ਦਾ ਲੈਣਾ ਦੇਣਾ ਨਹੀਂ ਕਿ ਇਹ ਰਿਲੇਟਿਵ ਆ ਜਾਂ ਨਹੀਂ ਰਿਲੇਟਿਵ ਹੈਗਾ। ਠੀਕ ਹੈ ਜੀ, ਥੈਂਕ ਯੂ ਜੀ। ਜਿਹੜੀ ਤਾਂ ਮੰਨਣ ਦੀ ਗੱਲ ਰਹਿ ਗਈ ਉਹ ਤਾਂ ਤੁਹਾਡੇ ਬਰਥ ਸਰਟੀਫਿਕੇਟ ਵਗੈਰਾ ਸਾਰਾ ਜਿਹੜਾ ਹੈਗਾ, ਤੁਹਾਡਾ ਬ੍ਰਦਰ ਆ ਤਾਂ ਤੁਹਾਡਾ ਬ੍ਰਦਰ ਆ, ਉਹਨੂੰ ਹੁਣ ਕੋਈ ਕੁਐਸਚਨ ਥੋੜਾ ਨਾ ਕਰ ਸਕਦਾ ਕਿ 7 ਮਹੀਨੇ ਦਾ ਗੈਪ ਹੈ ਜਾਂ ਕਿੰਨੇ ਮਹੀਨੇ ਦਾ ਗੈਪ ਹੈ। ਸੋ ਤੁਸੀਂ ਇਸ ਕੁਝ ਮਤਲਬ ਪ੍ਰੋਬਲਮ ਨਹੀਂ ਹੈਗੀ ਤੁਹਾਡੇ ਰਿਲੇਸ਼ਨਸ਼ਿਪ ਦੇ ਰਿਲੇਟਡ ਕੋਈ ਵੀ। ਠੀਕ ਹੈ। ਅਮਰਿੰਦਰ,
ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਹਾਂਜੀ ਭਾਈ ਜੀ, ਮੇਰਾ ਕੁਐਸਚਨ ਸੀ, ਮੈਂ ਨਾ ਅਪ੍ਰੈਲ ਦੇ ਵਿੱਚ ਸਿਟੀਜ਼ਨ ਹੋਇਆ ਸੀ, ਯੂਐਸ ਸਿਟੀਜ਼ਨ ਨਾਲ ਵਿਆਹ ਕਰਾ ਕੇ, ਤੇ ਹੁਣ ਥੋੜੇ ਉਹਦੇ ਨਾਲ ਥੋੜਾ ਕਨਫਲਿਕਟ ਚੱਲ ਰਹੇ ਨੇ, ਤੇ ਉਹ ਕਹਿ ਰਹੀ ਕਿ ਮੈਂ ਡਿਵੋਰਸ ਲੈਣਾਗਾ, ਮੈਂ ਇੱਥੇ ਵਰਜੀਨੀਆ ਰਹਿਣਾਗਾ। ਤੇ ਮੈਂ ਜੀ। ਪੁੱਛਣਾ ਸੀ, ਤੇ ਨਾ 6 ਮੰਥ ਦਾ ਰੂਲ ਆ ਸੈਪਰੇਸ਼ਨ ਦਾ, ਮੈਂ ਪੁੱਛਣਾ ਸੀ ਕਿ ਮੈਂ ਹੁਣ ਕਿੱਦਾਂ ਕਰਾਂ ਕਿ ਕਦੋਂ ਮੈਂ ਡਿਵੋਰਸ ਦੇ ਸਕਦਾ, ਤੇ ਇਨ ਫਿਊਚਰ ਜੇ ਮੈਰਿਜ ਕਰਾਉਣੀ ਹੋਵੇ ਤਾਂ ਕਦੋਂ ਕਰਾ ਸਕਦਾ ਹਾਂ। ਤੇ ਬੱਚਾ ਕੋਈ ਨਹੀਂ ਹੈਗਾ, ਤੇ ਅਸੀਂ ਦੋਨੇ ਹੀ ਆ ਬਸ। ਤੁਹਾਡੀ ਜਿਹੜੀ ਤੁਸੀਂ ਕਿਹਾ ਸੀ ਰਿਜੈਕਟ ਹੋਏ ਸੀਗੇ, ਅਪਰੂਵ ਹੋਏ ਸੀਗੇ ਕਿ ਰਿਸੀਵ ਹੋਏ ਸੀਗੇ? ਕੇਸ ਕਿੱਥੇ ਆ ਤੁਹਾਡਾ? ਸਿਟੀਜ਼ਨ ਅਪਰੂਵ ਹੋ ਗਿਆ ਜੀ ਮੇਰਾ, ਸਿਟੀਜ਼ਨਸ਼ਿਪ ਹੋ ਗਈ ਮੇਰੀ, ਉਹ ਸੈਰਾਮਨੀ ਹੋ ਗਈ, ਪਾਸਪੋਰਟ ਵੀ ਆ ਗਿਆ ਸੀ। ਤੇ ਠੀਕ ਹੈ। ਹੁਣ ਜਿਹੜੀ ਵਾਈਫ ਨਾਲ ਥੋੜਾ ਲੜਾਈ ਝਗੜਾ ਚੱਲ ਰਿਹਾ, ਉਹ ਕਹਿੰਦੀ ਮੈਂ ਡਿਵੋਰਸ ਦੇਣਾਗਾ, ਤੇ ਮੈਂ ਪੁੱਛਣਾ ਸੀ ਕਿ ਮੈਂ ਕਦੋਂ ਡਿਵੋਰਸ ਦੇ ਸਕਦਾ। ਵਰਜੀਨੀਆ ਵਿੱਚ 6 ਮੰਥ ਸੈਪਰੇਸ਼ਨ ਦਾ ਰੂਲ ਆ, ਤੇ ਮੈਂ ਉਹੀ ਪੁੱਛਣਾ ਸੀ ਕਦੋਂ ਦੇ ਸਕਦੇ ਆ ਉਹਨੂੰ ਡਿਵੋਰਸ, ਤੇ ਕਦੋਂ ਫਿਰ ਦੁਬਾਰਾ ਵਿਆਹ ਕਰਾ ਸਕਦੇ ਆ। ਇਮੀਗ੍ਰੇਸ਼ਨ ਪਰਸਪੈਕਟਿਵ ਨਾਲ ਕੋਈ ਫਰਕ ਨਹੀਂ ਪੈਂਦਾ, ਜਦੋਂ ਤੁਹਾਡੀ ਨਹੀਂ ਬਣਦੀ, ਜਦੋਂ ਤੁਸੀਂ ਮਿੱਥ ਲੈ ਕੇ ਡਿਵੋਰਸ ਦੇਣਾ, ਤੁਸੀਂ ਡਿਵੋਰਸ ਦੇ ਦਿਓ। ਸੋ ਕੋਈ ਜ਼ਬਰਦਸਤੀ ਵਿਆਹ ਦੇ ਰਹਿਣ ਦੀ ਲੋੜ ਹਾਂਜੀ, ਇਹ ਗਲਤ ਥਾਂ ਦੇ ਉੱਤੇ ਕਾਲ ਕਰ ਲਈ ਹੈ ਤੁਸੀਂ। ਇਹ ਦੂਜੇ ਵਕੀਲ ਦੇ ਨਾਲ ਤੁਸੀਂ ਕਰੋ ਵੀ ਕਦੋਂ ਦੇਣਾ ਆ, ਦੁਬਾਰਾ ਵਿਆਹ ਕਦੋਂ ਕਰਨਾ ਆ। ਤੁਹਾਡੇ ਕੋਲ ਸਿਟੀਜ਼ਨ ਆ ਗਿਆ, ਪਾਸਪੋਰਟ ਆ ਗਿਆ, ਇਮੀਗ੍ਰੇਸ਼ਨ ਵੱਲੋਂ ਤੁਸੀਂ ਬੇਫਿਕਰ ਆ। ਹੁਣ ਇਮੀਗ੍ਰੇਸ਼ਨ ਵੱਲੋਂ ਬੇਫਿਕਰ ਹੋਣੇ ਦਾ ਬਸ ਇੱਕੋ ਚੱਕਰ ਪੈਣਾ, ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ ਕਿ ਹੁਣ ਮੈਂ ਦੁਬਾਰਾ ਵਿਆਹ ਕਦੋਂ ਕਰਾਵਾਂ, ਉਹ ਵੀ ਤੁਸੀਂ ਜਦੋਂ ਮਰਜ਼ੀ ਕਰਾ ਸਕਦੇ ਆ। ਪਰ ਜੇ ਤੁਸੀਂ ਉਹ ਦੁਬਾਰਾ ਇਮੀਗ੍ਰੈਂਟ ਨਾਲ ਵਿਆਹ ਕਰਾਇਆ, ਤੇ ਉਹ ਇਮੀਗ੍ਰੈਂਟ ਨੂੰ ਹੁਣ ਤੁਸੀਂ ਪੇਪਰ ਭਰਨੇ ਆ ਉਹਦੇ, ਤਾਂ ਫਿਰ ਜਦੋਂ ਜਿਹੜਾ ਬੰਦਾ ਵਿਆਹ ਦੇ ਬੇਸ ਤੇ ਪੱਕਾ ਹੁੰਦਾ ਆਪ, ਤੇ ਉਹ ਡਿਵੋਰਸ ਤੋਂ 5 ਸਾਲਾਂ ਦੇ ਵਿੱਚ ਨਵਾਂ ਵਿਆਹ ਜਿਹੜਾ ਕਰਾਂਦਾ, ਉਹਨੂੰ ਉਹ ਵਿਆਹ ਨੂੰ ਉਹ ਸਸਪੈਕਟ ਮੰਨਦੇ ਆ। ਉਹਦੇ ਵਿੱਚ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਆ, ਉਹ ਨਵੇਂ ਵਿਆਹ ਦੀ ਵੀ ਹੁੰਦੀ ਆ, ਪੁਰਾਣੇ ਵਿਆਹ ਦੇ ਉੱਤੇ ਵੀ ਦੁਬਾਰਾ ਤੁਹਾਡੇ ਕੋਲ ਜਿਹੜੇ ਸਵਾਲ ਆ ਉਹ ਤੁਹਾਡਾ ਪੁੱਛੇ ਜਾਊਗੇ। ਸੋ ਇਹ 5 ਸਾਲ ਤੁਹਾਡਾ, ਜਦੋਂ ਪਹਿਲੀ ਵਾਰੀ ਤੁਹਾਡਾ ਜਿਹੜਾ ਗ੍ਰੀਨ ਕਾਰਡ ਆਇਆ ਸੀਗਾ, ਹੁਣ ਮੈਨੂੰ ਨਹੀਂ ਪਤਾ ਕਦੋਂ ਆਇਆ ਸੀਗਾ, ਤੇ ਜੇ ਮੁੱਕ ਦੀ ਗੱਲ ਇਹਦੇ ਵਿੱਚ ਇਹ ਆ, ਜਦੋਂ ਮਰਜ਼ੀ ਡਿਵੋਰਸ ਕਰਾਓ, ਜਦੋਂ ਮਰਜ਼ੀ ਵਿਆਹ ਕਰਾਓ, ਕੋਈ ਪ੍ਰੋਬਲਮ ਨਹੀਂ। ਬਸ ਹੁਣ ਤੁਹਾਨੂੰ ਸਵਾਲ ਪੁੱਛਣੇ ਆ। ਪਰ ਜਿਹੜੇ ਲੋਕੀ ਥੋੜੀ ਵੇਟ ਕਰ ਸਕਦੇ ਆ, ਵੇਟ ਕਦੋਂ ਤੋਂ ਕਰਨੀ ਆ? ਜਦੋਂ ਤੋਂ ਤੁਹਾਡਾ ਗ੍ਰੀਨ ਕਾਰਡ ਜਿਹੜਾ ਪਹਿਲਾਂ ਵਾਲਾ ਆਇਆ ਸੀ ਕੰਡੀਸ਼ਨਲ, ਉਤੋਂ ਤੁਸੀਂ 5 ਸਾਲ ਦੀ ਵੇਟ ਕਰਕੇ ਜੇ ਵਿਆਹ ਕਰਾਉਂਦੇ ਆ, ਤੇ ਫਿਰ ਤੁਹਾਡੀ ਜਿਹੜੀ ਉਹ 5 ਸਾਲ ਵਾਲਾ ਰੂਲ ਆ, ਉਤੋਂ ਤੁਸੀਂ ਬਾਹਰ ਹੋ ਜਾਂਦੇ ਆ। ਸੋ ਲਾਈਨ ਆਫ ਕੁਐਸਚਨਿੰਗ ਜਿਹੜੀ ਉਹ ਪਿਛਲੇ ਵਿਆਹ ਨੂੰ ਲੈ ਕੇ ਘਟ ਜਾਂਦੀ ਹੈ, ਨਵੇਂ ਵਾਲੇ ਵਿਆਹ ਤੇ ਫੋਕਸ ਕਰੂਗੀ। ਠੀਕ ਹੈ ਜੀ।